ਇਜ਼ਰਾਈਲ ਨੇ ਇਹਨਾਂ 11 ਦਿਨਾਂ 'ਚ 7.5 ਬਿਲੀਅਨ ਲੋਕਾਂ ਦੀਆਂ ਅੱਖਾਂ ਸਾਹਮਣੇ ਜਿਸ ਨੂੰ ਟੀਵੀ ਔਰ ਸੋਸ਼ਲ ਮੀਡੀਆ ਵੀ ਦੇਖ ਰਿਹਾ ਕਿ ਤੁਸੀਂ ਦੇਖ ਰਹੇ ਹੋ ਬਿਲਡਿੰਗ ਥੱਲੇ ਜਾ ਰਹੀ ਹੈ, ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੂੰ ਬੱਚਿਆਂ ਔਰ ਬੀਬੀਆਂ ਨੂੰ ਟਾਰਗੇਟ ਬਣਾਇਆ ਹੋਇਆ ਔਰ ਸਭ ਤੋਂ ਸੁਪਰ ਪਾਵਰ ਅਮਰੀਕਾ ਉਹ ਕਹਿ ਰਿਹਾ ਜੀ ਇਜ਼ਰਾਈਲ ਹੈਜ਼ ਅ ਰਾਈਟ ਟੂ ਡਿਫੈਂਡ ਇਟਸੈਲਫ। ਅਮਰੀਕਾ ਨੇ ਜਦੋਂ ਇਰਾਕ ਦੇ ਵਿੱਚ ਅੰਧਾਧੁੰਦ ਇਸ ਕਿਸਮ ਦੀ ਬਰਬਰੀਅਤ ਕੀਤੀ ਤਾਂ ਇੱਕ ਟਰਮ ਜਿਹੜੀ ਪਿਛਲੇ ਕੁਝ ਦਹਾਈਆਂ 'ਚ ਸੁਣਨ ਨੂੰ ਆਈ ਕੋਲੈਟਰਲ ਡੈਮੇਜ ਕਿ ਜੀ ਇੰਟੈਂਟ ਨਹੀਂ ਸੀ ਪਰ ਕੋਲੈਟਰਲ ਜੇ ਅਸੀਂ ਆਪਣੇ ਜਿਹੜਾ ਨਿਸ਼ਾਨਾ ਹੈ ਟਾਰਗੇਟ ਤੇ ਕੀਤਾ ਤੇ ਉਹਦੇ ਨਾਲ ਜੇ ਕੁਝ ਡਿੱਗ ਡੁੱਗ ਪਿਆ ਤੇ ਉਹ ਕੋਲੈਟਰਲ ਡੈਮੇਜ। ਉਹਦੇ 'ਚ ਬੜੀ ਮਜ਼ਬੂਤੀ ਨਾਲ ਇਹਨੇ ਕਿਹਾ ਮਿਸ਼ਲ ਬਿਸ਼ੈਟ ਨੇ ਇਜ਼ਰਾਈਲੀ ਸਟ੍ਰਾਈਕਸ ਇਨ ਗਾਜ਼ਾ ਮੇ ਬੀ ਵਾਰ ਕ੍ਰਾਈਮਸ। ਉਹਨੇ ਕਿਹਾ ਕਿ ਜੋ ਉਹਨਾਂ ਨੇ ਕੀਤਾ ਹੈ ਇਹ ਅਲਟੀਮੇਟਲੀ ਵਾਰ ਕ੍ਰਾਈਮਸ ਹੋ ਸਕਦੇ ਕਿ 2014 ਚ ਜੋ ਗਾਜ਼ਾ ਸਟ੍ਰਿਪ ਔਰ ਇਜ਼ਰਾਈਲ ਦੇ ਵਿਚਾਲੇ ਹੋਇਆ ਸੀ ਉਸ ਤੋਂ 7 ਸਾਲ ਬਾਅਦ ਇਹ ਜਿਹੜੀ ਹੈ ਮੋਸਟ ਜਿਹੜੀ ਹੈ ਉਹ ਵਾਇਲੇਸ਼ਨ ਹੈ। ਉੱਥੇ ਇਹ ਵੀ ਹੈ ਕਿ ਜਿਹੜਾ ਯੂਜ਼ ਆਫ ਫੋਰਸ ਹੈ ਉਹ ਡਿਸਪ੍ਰਪੋਰਸ਼ਨੇਟ ਨਹੀਂ ਹੋਣਾ ਚਾਹੀਦਾ। ਡਿਸਪ੍ਰਪੋਰਸ਼ਨੇਟ ਤਾਂ ਹੋ ਗਿਆ ਕਿ ਇੱਕ ਪਾਸੇ 12 ਜਾਂ 13 ਕੈਜੂਅਲਟੀਜ਼ ਨੇ, ਦੂਸਰੇ ਪਾਸੇ ਜਿਹੜੀਆਂ ਨੇ ਉਹ 248 ਨੇ। ਉਹਨੇ ਕਿਹਾ ਜੀ ਹੁਣ ਟੈਂਪਰੇਰੀ ਸੀਜ਼ਫਾਇਰ ਹੈ। ਇਹ ਤਾਂ ਇੰਤਜ਼ਾਰ ਕਰਨ ਵਾਲੀ ਗੱਲ ਹੈ ਵੀ ਅਗਲਾ ਫੇਜ਼ ਕਦੋਂ ਆਏਗਾ ਜਦੋਂ ਕਿ ਬੇਗੁਨਾਹ ਸਿਵਿਲੀਅਨ ਬੀਬੀਆਂ ਔਰ ਬੱਚੇ ਮਾਰੇ ਜਾਣਗੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵਿੱਚ ਹਿਊਮਨ ਰਾਈਟਸ ਕੌਂਸਲ ਦੇ ਮੁਖੀ ਨੇ ਕੌਂਸਲ ਦੀ ਹੀਅਰਿੰਗ ਦੌਰਾਨ ਕਿਹਾ ਹੈ ਕਿ ਇਜ਼ਰਾਈਲ ਵੱਲੋਂ 11 ਦਿਨ ਗਾਜ਼ਾ ਤੇ ਕੀਤੀ ਗਈ ਬੰਬਾਰੀ ਜਿਸ ਵਿੱਚ 100 ਤੋਂ ਜ਼ਿਆਦਾ ਔਰਤਾਂ ਤੇ ਬੱਚੇ ਮਾਰੇ ਗਏ ਇਸ ਨੂੰ ਇੱਕ ਵਾਰ ਕ੍ਰਾਈਮ ਗਰਦਾਨਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੁਦਰਤੀ ਸਾਡੇ ਮੇਨ ਟੌਪਿਕ ਸਾਰੇ ਵਾਰ ਕ੍ਰਾਈਮਸ, ਅਕਾਊਂਟੇਬਿਲਿਟੀ, ਪਾਸਟ ਦੀਆਂ ਨਸਲਕੁਸ਼ੀਆਂ, ਰਵਾਂਡਨ ਜੈਨੋਸਾਈਡ ਦੀ ਗੱਲ ਹੋਈ, ਕੈਨੇਡਾ ਨੇ ਕੀ ਸਲੂਕ ਕੀਤਾ ਡਿਊਰਿੰਗ ਦਾ ਸੈਕੰਡ ਵਰਲਡ ਵਾਰ, ਇਟਾਲੀਅਨਸ ਨਾਲ, ਜਾਪਾਨੀਆਂ ਨਾਲ, ਅਮਰੀਕਾ ਨੇ ਉਹਦਾ ਅਸੀਂ ਜ਼ਿਕਰ ਕੀਤਾ ਹੈ, ਸਿੱਖ ਨਸਲਕੁਸ਼ੀ ਦਾ ਜ਼ਿਕਰ ਹੋਇਆ ਔਰ ਹੁਣ ਅਜੇ ਤਾਜ਼ਾ ਅਸੀਂ 11 ਰੋਜ਼ਾ ਜਿਹੜਾ ਜਿਹਨੂੰ ਬਾਰਬੈਰਿਟੀ ਔਰ ਬਰਬਰੀਅਤ ਇਹ ਅਸੀਂ ਲਫ਼ਜ਼ ਇਸਤੇਮਾਲ ਕਰਦੇ ਰਹੇ ਕਿ ਕਿਵੇਂ ਗਾਜ਼ਾ ਦੇ ਉੱਤੇ ਅੰਧਾਧੁੰਦ ਬੰਬਾਰਡਮੈਂਟ ਆਲਮੋਸਟ ਕਾਰਪੈਟ ਬੰਬਿੰਗ ਵਾਂਗ ਉਹਨਾਂ ਦਾ ਹਾਊਸਿੰਗ ਕੰਪਲੈਕਸਿਸ, ਉਹਨਾਂ ਦੇ ਸ਼ਾਪਿੰਗ ਕੰਪਲੈਕਸ, ਉਹਨਾਂ ਦੇ ਹਸਪੀਟਲਸ, ਉਹਨਾਂ ਦੇ ਸਕੂਲ ਔਰ ਈਵਨ ਜਿੱਥੇ ਮੀਡੀਆ ਐਸੋਸੀਏਟਿਡ ਪ੍ਰੈਸ ਔਰ ਅਲ ਜਜ਼ੀਰਾ ਉਹਨਾਂ ਦੇ ਹੈੱਡਕੁਆਰਟਰ। ਸੋ ਜੇ ਥੋੜਾ ਵੀ ਜਿਹੜਾ ਗਿਆਨ ਰੱਖਦਾ ਹੈ ਜਿਹਨੂੰ ਯੂਐਨ ਦੇ ਜਿਹੜੇ ਪ੍ਰੋਟੋਕਾਲ ਨੇ, ਯੂਐਨ ਕਨਵੈਨਸ਼ਨਸ ਨੇ ਜਿਹੜੀਆਂ ਜ਼ਾਹਰ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਯੂਨਾਈਟਿਡ ਨੇਸ਼ਨਸ ਹੋਣ 'ਚ ਆਈ, ਉਹਨਾਂ ਨੇ ਪ੍ਰੋਟੋਕਾਲ ਬਣਾਏ, ਕਨਵੈਨਸ਼ਨਸ ਰੱਖੀਆਂ। ਜੇ ਅੱਜ ਹੁੰਦਾ ਹੈ ਕਿ ਭਾਈ ਤੁਸੀਂ ਕਿਸੇ ਦੀ ਬਾਡੀ ਨੂੰ ਮਾਰ ਕੇ ਐਜ਼ ਏ ਟਰਾਫੀ ਡਿਸਪਲੇ ਨਹੀਂ ਕਰ ਸਕਦੇ, ਇਹ ਵੀ ਉਸ ਕੋਵੈਨੈਂਟ ਯੂਐਨ ਦੇ ਪ੍ਰੋਟੋਕਾਲ 'ਚ ਨਿਕਲਦਾ ਹੈ। ਜਾਂ ਜਿਨ੍ਹਾਂ ਨੂੰ ਤੁਸੀਂ ਫੜ ਲਿਆ ਜੰਗ ਦੇ, ਜਦੋਂ ਜੰਗ ਐਲਾਨੀ ਹੋਈ ਹੈ ਜਿਹਨੂੰ POW ਕਹਿੰਦੇ ਨੇ, ਪ੍ਰਿਜ਼ਨਰਸ ਆਫ ਵਾਰ, ਉਹਨਾਂ ਨੂੰ ਤੁਸੀਂ ਟਾਰਚਰ ਨਹੀਂ ਕਰ ਸਕਦੇ, ਉਹਨਾਂ ਨੂੰ ਭੁੱਖੇ ਨਹੀਂ ਰੱਖ ਸਕਦੇ, ਉਹਨਾਂ ਦੀ ਲਿਸਟ ਦੇਣੀ ਪੈਂਦੀ ਹੈ, ਉਹਨਾਂ ਦੀ ਮੋਨੀਟਰਿੰਗ ਹੁੰਦੀ ਹੈ। ਇਸੇ ਤਰ੍ਹਾਂ ਜਿਹੜੀਆਂ ਟਰਮਸ ਨੇ ਕਿ ਜਦੋਂ ਜੰਗ ਚੱਲ ਰਹੀ ਹੋਏ ਤੁਸੀਂ ਕਿਤੇ ਵੀ ਜਿੱਥੇ ਸਿਵਿਲੀਅਨ ਪੋਪੂਲੇਸ਼ਨ ਹੈ ਔਰ ਖਾਸ ਤੌਰ 'ਤੇ ਹਸਪੀਟਲ, ਸਕੂਲਸ, ਦੂਸਰੇ ਉਹਨਾਂ ਦੇ ਉੱਤੇ ਤੁਸੀਂ ਬੰਬਾਰਡਮੈਂਟ ਨਹੀਂ ਕਰ ਸਕਦੇ। ਹਾਲਾਂਕਿ ਇਹਦੇ ਲਈ ਤੋਂ ਬਚਣ ਲਈ ਇਹ ਵੀ ਅਮਰੀਕਾ ਨੇ ਜਦੋਂ ਇਰਾਕ ਦੇ ਵਿੱਚ ਅੰਧਾਧੁੰਦ ਇਸ ਕਿਸਮ ਦੀ ਬਰਬਰੀਅਤ ਕੀਤੀ ਤਾਂ ਇੱਕ ਟਰਮ ਜਿਹੜੀ ਪਿਛਲੇ ਕੁਝ ਦਹਾਈਆਂ 'ਚ ਸੁਣਨ ਨੂੰ ਆਈ ਕੋਲੈਟਰਲ ਡੈਮੇਜ ਕਿ ਜੀ ਇੰਟੈਂਟ ਨਹੀਂ ਸੀ ਪਰ ਕੋਲੈਟਰਲ ਜੇ ਅਸੀਂ ਆਪਣੇ ਜਿਹੜਾ ਨਿਸ਼ਾਨਾ ਹੈ ਟਾਰਗੇਟ ਤੇ ਕੀਤਾ ਤੇ ਉਹਦੇ ਨਾਲ ਜੇ ਕੁਝ ਡਿੱਗ ਡੁੱਗ ਪਿਆ ਤੇ ਉਹ ਕੋਲੈਟਰਲ ਡੈਮੇਜ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਗਰੁੱਪ ਅਪੋਜ਼ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਮਿਲੀਟੈਂਟ ਕਹੋ, ਉਹਨਾਂ ਨੂੰ ਟੈਰਰਿਸਟ ਕਹੋ, ਉਹਨਾਂ ਨੂੰ ਫਰੀडम ਫਾਈਟਰ ਕਹੋ, ਉਹਨਾਂ ਦੇ ਉੱਤੇ ਵੀ ਇਹ ਲਾਗੂ ਹੁੰਦਾ ਹੈ। ਪਰ ਕਿਉਂਕਿ ਉਹਨਾਂ ਨੇ ਤਾਂ ਕੋਈ ਓਥ ਆਫ ਐਲੀਜੀਐਂਸ ਨਹੀਂ ਲਈ ਹੁੰਦੀ, ਨਾ UN 'ਚ ਲਈ ਹੁੰਦੀ ਹੈ, ਨਾ ਕੰਟਰੀਜ਼। ਹੁਣ ਜਿਹੜੀਆਂ ਫੌਜਾਂ ਨੇ ਕੰਟਰੀਜ਼ ਦੀਆਂ, ਜੇ ਕੋਈ ਇਨਫੈਂਟਰੀ 'ਚ ਹੈ ਜਾਂ 에ਅਰਫੋਰਸ 'ਚ ਹੈ, ਉਹ ਆਪਣੇ ਕਨਸਟੀਟਿਊਸ਼ਨ ਦੀ ਸਹੁੰ ਲੈਂਦੇ ਆ। ਉਹ ਇਹ ਤਾਂ ਨਹੀਂ ਕਹਿੰਦਾ ਕਿ ਵੀ ਮੈਂ ਬੇਗੁਨਾਹ ਮਾਰਨੇ। ਇਸ ਲਈ ਇਜ਼ਰਾਈਲ ਦੇ ਵਿੱਚ ਇੱਕ ਮੂਵਮੈਂਟ ਵੀ ਖੜੀ ਹੋਈ ਜਿਹਦੇ 'ਚ ਉਹਨਾਂ ਦੇ ਸਾਬਕਾ
एयरफोर्स पायलट कुछ ਤਾਂ ਕਰੰਟ ਸੀ ਜਿਨ੍ਹਾਂ ਨੇ ਕਿਹਾ ਕਿ ਜੀ ਇਹ ਅਸੀਂ ਨਹੀਂ ਇਹ ਕਰਨਾ ਹੈ, ਔਰ ਉਹਨਾਂ ਨੇ ਪੂਰੇ ਹੈਸ਼ਟੈਗ ਸ਼ੁਰੂ ਕੀਤੇ ਕਿ ਬੰਦ ਕਰੋ ਇਹਨਾਂ ਜ਼ੁਲਮਾਂ ਨੂੰ। ਅੱਛਾ। ਅਮਰੀਕਾ ਦੇ ਵਿੱਚ ਵੀ ਜਦੋਂ ਵਿਤਨਾਮ ਵਾਰ 'ਚ ਡਰਾਫਟਿੰਗ ਸ਼ੁਰੂ ਹੋਈ, ਬਹੁਤ ਸਾਰੇ ਯੰਗ ਮੈਨ ਉਹਨਾਂ ਨੇ ਮੁਕਦਮੇ ਵੀ ਫੇਸ ਕੀਤੇ, ਉਹਨਾਂ ਨੇ ਕਿਹਾ ਵੀ ਇਹ ਸਾਡੀ ਵਾਰ ਨਹੀਂ, ਅਸੀਂ ਨਹੀਂ ਲੜਨਾ। ਸੋ ਮੋਰੈਲਿਟੀ ਕਿੱਥੇ ਆਉਂਦੀ ਹੈ ਤੇ ਹੁਕਮ ਮੰਨਣਾ ਕਿੱਥੇ ਰੁਕਦਾ ਹੈ, ਇਹਦੀ ਵੀ ਇੱਕ ਆਪਣੀ ਕਿਸਮ ਦੀ ਡਿਬੇਟ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਛ ਇਜ਼ਰਾਈਲ ਨੇ ਇਹਨਾਂ 11 ਦਿਨਾਂ 'ਚ 7.5 ਬਿਲੀਅਨ ਲੋਕਾਂ ਦੀਆਂ ਅੱਖਾਂ ਸਾਹਮਣੇ, ਜਿਸ ਨੂੰ ਟੀਵੀ ਔਰ ਸੋਸ਼ਲ ਮੀਡੀਆ ਵੀ ਦੇਖ ਰਿਹਾ ਕਿ ਤੁਸੀਂ ਦੇਖ ਰਹੇ ਹੋ ਬਿਲਡਿੰਗ ਥੱਲੇ ਜਾ ਰਹੀ ਹੈ, ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੂੰ ਬੱਚਿਆਂ ਔਰ ਬੀਬੀਆਂ ਨੂੰ ਟਾਰਗੇਟ ਬਣਾਇਆ ਹੋਇਆ। ਔਰ ਸਭ ਤੋਂ ਸੁਪਰ ਪਾਵਰ ਅਮਰੀਕਾ ਉਹ ਕਹਿ ਰਿਹਾ ਜੀ ਇਜ਼ਰਾਈਲ ਹੈਜ਼ ਅ ਰਾਈਟ ਟੂ ਡਿਫੈਂਡ ਇਟਸੈਲਫ। ਫਿਰ ਇਸੇ ਤਰ੍ਹਾਂ ਅਸੀਂ ਜਵਾਬ 'ਚ ਵੀ ਦੇਖਦੇ ਹਾਂ ਕਿ ਭਾਈ ਜੇ ਉਹਨਾਂ ਦੇ ਰਾਕਟ ਹਮਾਸ ਦੇ ਇਜ਼ਰਾਈਲ ਤੇ ਆ ਕੇ ਡਿੱਗ ਰਹੇ ਨੇ, 3000 ਤੋਂ ਜ਼ਿਆਦਾ ਉਹਨਾਂ ਨੇ ਫਾਇਰ ਕੀਤੇ, ਉਹ ਵੀ ਕਿੱਥੇ ਡਿੱਗਣਾ ਹੈ, ਕੀ ਹੈ, ਇੱਕ ਦਹਿਸ਼ਤ ਫੈਲੀ ਹੋਈ ਹੈ। ਹੁਣ ਕਿਉਂਕਿ ਜੇ ਤੁਸੀਂ UN ਦੇ ਔਰ ਦੂਸਰੇ ਚਾਰਟਰ ਵੀ ਬਣਾਏ, ਤੁਸੀਂ ਕੋਵੈਨੈਂਟਸ ਵੀ ਬਣਾਏ, ਤੁਸੀਂ ਪ੍ਰੋਟੋਕੋਲ ਵੀ ਬਣਾਏ, ਪਰ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ? ਜਾਂ ਤਾਂ ਉਸ ਪੀਰੀਅਡ ਦੇ ਵਿੱਚ ਹੀ UN ਦੇ ਵੇਲੇ ਇਹ ਵੀ ਹੁੰਦਾ ਕਿ UN ਦੀ ਆਪਣੀ ਫੌਜ ਵੀ ਹੁੰਦੀ। ਹੁਣ ਜਿਹੜੀ ਯੂਨਾਈਟਿਡ ਨੇਸ਼ਨਸ ਪੀਸ ਕੀਪਿੰਗ ਫੋਰਸ ਜਿਹਨੂੰ ਕਹਿੰਦੇ ਨੇ, ਉਹ ਅਲਟੀਮੇਟਲੀ ਕੰਟਰੀਜ਼ ਆਪਣੀ ਫੌਜ ਦਿੰਦੀ ਹੈ, ਉਹ ਜਾਂਦੇ ਨੇ ਸਿਰਫ ਪੀਸ ਦੇ ਲਈ ਤਾਇਨਾਤ ਹੁੰਦਾ। ਹੁਣ ਇਹ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਭਾਈ ਕਿਉਂਕਿ ਉਹ ਵੀ ਆ ਜਾਂਦੇ ਨੇ ਉਹਦੇ 'ਚ ਭਰਤੀ ਹੋਣ, ਉਹ ਤਨਖਾਹਾਂ ਵੀ ਡਬਲ ਟ੍ਰਿਪਲ ਹੁੰਦੀਆਂ ਨੇ ਤੇ ਉਹ ਜਿਹੜੀ ਹੈ ਪੀਸ ਕਰਾਉਣ ਦੇ ਨਾਂ ਥੱਲੇ ਹੁੰਦੀ ਹੈ। ਪਰ ਜੇ UN ਨੇ ਕੋਈ ਰੈਜ਼ੋਲੂਸ਼ਨ ਕੀਤਾ, ਉਹਨਾਂ ਦੀ ਸਿਕਿਉਰਿਟੀ ਕੌਂਸਲ ਨੇ ਜਾਂ ਜਨਰਲ ਅਸੈਂਬਲੀ ਨੇ, ਉਹਨੂੰ ਇੰਪਲੀਮੈਂਟ ਕਰਵਾਉਣ ਦੀ ਤਾਂ ਹੈ ਹੀ ਨਹੀਂ ਪਾਵਰ। ਇਸ ਲਈ ਯੂਨਾਈਟਿਡ ਨੇਸ਼ਨਸ ਇਹਦੇ ਬਾਵਜੂਦ ਕਿ 6 ਤੋਂ 8 ਬਿਲੀਅਨ ਡਾਲਰ ਦੇ ਬਜਟ ਵਾਲੀ ਸੰਸਥਾ ਹੈ, ਦੁਨੀਆ ਦੇ 194 ਦੇਸ਼ ਮੈਂਬਰ ਨੇ, ਪਰ ਅਲਟੀਮੇਟਲੀ ਕਾਰਗੁਜ਼ਾਰੀ ਉਹੀ ਹੈ ਕਿ ਉਹ ਸਪਾਈਨਲੈਸ, ਟੁੱਥਲੈਸ, ਗਟਲੈਸ ਵਾਲਾ ਰੋਲ। ਫਿਰ ਵੀ ਡਿਬੇਟ ਦੇ ਲਈ, ਡਿਸਕਸ਼ਨ ਦੇ ਲਈ, ਕਿਸੇ ਮਾਹੌਲ ਨੂੰ ਗੈਸ ਕਰਨ ਦੇ ਲਈ UN ਦੇ ਵਿੱਚ ਜੋ ਸੈਸ਼ਨ ਹੁੰਦਾ, ਉਹਨਾਂ ਦਾ ਕੋਈ ਵਿਚਾਰ ਹੁੰਦਾ, ਉਹ ਜ਼ਰੂਰ ਧਿਆਨ ਦਾ ਵਾਇਸ ਬਣਦਾ। ਔਰ ਅੱਜ ਇੱਕ ਰੋਜ਼ਾ ਜਿਹੜਾ ਸੈਸ਼ਨ, ਸਪੈਸ਼ਲ ਸੈਸ਼ਨ, ਇਹ ਗਜ਼ਾ ਔਰ ਹਮਾਸ ਵਿਚਾਲੇ ਜੋ 11 ਦਿਨ ਚੱਲਿਆ, ਇਹ ਜਿਹੜੀ ਹੈ ਹਿਊਮਨ ਰਾਈਟਸ ਕੌਂਸਲ ਦਾ ਹੋਇਆ। ਔਰ ਉਹਦੇ 'ਚ ਜਿਹੜੀ ਹੁਣ ਬੀਬੀ ਉਸ ਨੂੰ ਹੈਡ ਕਰਦੀ ਹੈ UN ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ, ਉਹਦੀ ਚੀਫ ਹੈ ਮਿਸ਼ਲ ਬੈਚਲਟ। ਇਹ ਬੜੀ ਵੋਕਲ ਹੈ, ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਬੜੀ ਫਰਮ ਹਿਊਮਨ ਰਾਈਟਸ ਕੌਂਸਲ ਨੇ ਲਿਆ ਸੀ। ਔਰ ਉਹਨੇ ਇਸ ਆਪਣੀ ਇੱਕ ਰੋਜ਼ਾ ਜਿਹੜਾ ਬਹੁਤ ਸਾਰਾ ਵਰਚੁਅਲ ਸੈਸ਼ਨ ਹੀ ਸੀ, ਉਹਦੇ 'ਚ ਬੜੀ ਮਜ਼ਬੂਤੀ ਨਾਲ ਇਹਨੇ ਕਿਹਾ, ਮਿਸ਼ਲ ਬਿਸ਼ੈਟ ਨੇ, ਇਜ਼ਰਾਈਲੀ ਸਟ੍ਰਾਈਕਸ ਇਨ ਗਾਜ਼ਾ ਮੇ ਬੀ ਵਾਰ ਕ੍ਰਾਈਮਸ। ਉਹਨੇ ਕਿਹਾ ਕਿ ਜੋ ਉਹਨਾਂ ਨੇ ਕੀਤਾ ਹੈ ਇਹ ਅਲਟੀਮੇਟਲੀ ਵਾਰ ਕ੍ਰਾਈਮਸ ਹੋ ਸਕਦੇ ਨੇ। ਇਹਨਾਂ ਤਾਂ ਮੇ ਬੀ ਇਹਨਾਂ ਦਾ ਆਪਣਾ ਐਕੈਡੈਮਿਕ ਬਚਾਅ ਕਰਨ ਲਈ ਮਤਲਬ ਇਹ ਹੈ ਕਿ ਆਲਰੇਡੀ ਦੇ ਆਰ ਵਾਰ ਕ੍ਰਾਈਮਸ। ਔਰ ਹੁਣ ਇਹਦੀ ਅਕਾਊਂਟੇਬਿਲਿਟੀ ਦੀ ਕੀ ਗੱਲ ਹੈ, ਉਹਦੇ ਥੱਲੇ ਉਹਨੇ ਬੀਬੀ ਨੇ ਕਿਹਾ, ਮੋਸਟ ਸਿਗਨੀਫਿਕੈਂਟ ਐਸਕੇਲੇਸ਼ਨ ਆਫ ਹੌਸਟਿਲਿਟੀਜ਼ ਸਿੰਸ 2014 ਕਿ 2014 'ਚ ਜੋ ਗਾਜ਼ਾ ਸਟ੍ਰਿਪ ਔਰ ਇਜ਼ਰਾਈਲ ਦੇ ਵਿਚਾਲੇ ਹੋਇਆ ਸੀ, ਉਸ ਤੋਂ 7 ਸਾਲ ਬਾਅਦ ਇਹ ਜਿਹੜੀ ਹੈ ਮੋਸਟ ਜਿਹੜੀ ਹੈ ਉਹ ਵਾਇਲੇਸ਼ਨ ਹੈ। ਔਰ ਇਸ 'ਚ 248 ਜਿਹੜੇ ਨੇ ਗਜ਼ਾ ਦੇ ਵਿੱਚ ਮਾਰੇ ਗਏ, ਜਿਨ੍ਹਾਂ 'ਚ 66 ਬੱਚੇ ਨੇ ਔਰ 39 ਬੀਬੀਆਂ ਨੇ। ਔਰ ਇਜ਼ਰਾਈਲ ਦੇ ਵਿੱਚ 12 ਬੰਦੇ ਮਰੇ, ਜਿਨ੍ਹਾਂ 'ਚ 2 ਬੱਚੇ ਨੇ। ਸੋ ਉਹਦੇ 'ਚ ਉਹਨਾਂ ਕਿਹਾ ਕਿ 에ਅਰ ਸਟ੍ਰਾਈਕਸ ਇਨ ਸੱਚ ਡੈਂਸਲੀ ਪੋਪੂਲੇਟਿਡ ਏਰੀਆਜ਼ ਰਿਜ਼ਲਟਿਡ in a high level of civilian fatalities and injuries as well as the widespread destruction of civilian infrastructure. The Zahar hai the fact state kita hai. Such attacks may constitute war crimes, she added. Unhone kaha bhi ye war crime constitute ho sakde ne if deemed to indiscriminate and disproportionate in their impact on civilians. Kyunki jithe right to self defense ਦੀ ਲਾਈਨ ਹੈ, ਉੱਥੇ ਇਹ ਵੀ ਹੈ ਕਿ ਜਿਹੜਾ ਯੂਜ਼ ਆਫ ਫੋਰਸ ਹੈ ਉਹ ਡਿਸਪ੍ਰਪੋਰਸ਼ਨੇਟ ਨਹੀਂ ਹੋਣਾ ਚਾਹੀਦਾ। ਡਿਸਪ੍ਰਪੋਰਸ਼ਨੇਟ ਤਾਂ ਹੋ ਗਿਆ ਕਿ ਇੱਕ ਪਾਸੇ 12 ਜਾਂ 13 ਕੈਜੂਅਲਟੀਜ਼ ਨੇ, ਦੂਸਰੇ ਪਾਸੇ ਜਿਹੜੀਆਂ ਨੇ ਉਹ 248 ਨੇ। ਔਰ ਅੰਦਾਜ਼ਾ ਲਾਓ, ਉਹ ਤਾਂ ਦੁਨੀਆ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਭਾਈ ਉੱਥੇ ਕੀ ਹੋਇਆ। ਔਰ ਫਿਰ ਉਹਨੇ ਕਿਹਾ ਕਿ these rockets, ਫਿਰ ਹਮਾਸ ਨੂੰ ਵੀ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਵੀ ਜੋ ਕੀਤਾ ਉਹ ਵਾਇਲੇਸ਼ਨ ਹੈ, ਕਿਉਂਕਿ ਉਹਨਾਂ ਨੇ ਵੀ ਇਨਡਿਸਕ੍ਰਿਮੀਨੇਟ ਲਈ ਫਾਇਰ ਹੋਏ।
और however the actions of one party do not absolve the other from its obligations under international law कि भी इजराइल तो एक फॉर्मल मुल्क है यूएन ਦੇ ਵਿੱਚੋਂ ਮੈਂਬਰ ਹੈ ਹਮਾਸ ਨੂੰ ਤਾਂ ਟੈਰਰਿਸਟ ਗਰੁੱਪ ਐਲਾਨਿਆ ਹੋਇਆ ਯੂਐਨ ਨੇ ਵੀ ਐਲਾਨਿਆ ਹੋਇਆ ਉਹਨੇ ਕਿਹਾ ਵੀ ਇਹਨਾਂ ਦੋਨਾਂ ਨੂੰ ਅਸੀਂ ਬਰਾਬਰ ਨਹੀਂ ਕਰ ਸਕਦੇ ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਟ ਵਿਲ ਸਰਟਨਲੀ ਬੀ ਅ ਮੈਟਰ ਆਫ ਟਾਈਮ ਅੰਟਿਲ ਦ ਨੈਕਸਟ ਰਾਉਂਡ ਆਫ ਵਾਇਲੈਂਸ ਕਮੈਂਸਸ ਵਿਦ ਫਰਦਰ ਪੇਨ ਐਂਡ ਸਫਰਿੰਗ ਫਰਮ ਸਿਵਿਲੀਅਨਸ ਔਨ ਆਲ ਸਾਈਡਸ ਉਹਨੇ ਕਿਹਾ ਜੀ ਹੁਣ ਟੈਂਪਰੇਰੀ ਸੀਜ਼ਫਾਇਰ ਹੈ ਇਹ ਤਾਂ ਇੰਤਜ਼ਾਰ ਕਰਨ ਵਾਲੀ ਗੱਲ ਹੈ ਵੀ ਅਗਲਾ ਫੇਜ਼ ਕਦੋਂ ਆਏਗਾ ਜਦੋਂ ਕਿ ਬੇਗੁਨਾਹ ਸਿਵਿਲੀਅਨ ਬੀਬੀਆਂ ਔਰ ਬੱਚੇ ਮਾਰੇ ਜਾਣਗੇ ਹਾਲਾਂਕਿ ਇਜ਼ਰਾਈਲ ਨੇ ਜਿਹਨੂੰ ਅੱਖਾਂ ਬੰਦ ਕਰਕੇ ਅਮਰੀਕਾ ਜਿਹਦੀ ਪਿੱਠ ਠੋਕਦਾ ਉਹਨੇ ਇਹਨੂੰ ਐਂਟਾਈ ਇਜ਼ਰਾਈਲ ਕਿਹਾ ਔਰ ਜਿਹੜੇ ਇਜ਼ਰਾਈਲ ਦਾ ਐਂਬੈਸਡਰ ਹੈ ਮਿਰੀਵਨ ਐਲੀਅਨ ਸ਼ਹਾਰ ਉਹਨੇ ਕਿਹਾ ਕਿ ਵੀ ਆਲਰੇਡੀ ਇਹ ਹਮਾਸ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ ਉਹਨਾਂ ਨੇ 4400 ਰਾਕਟ ਇਜ਼ਰਾਈਲੀ ਸਿਵਿਲੀਅਨਸ ਤੇ ਫਾਇਰ ਕੀਤੇ ਔਰ ਇਹ ਜਿਹੜੇ ਨੇ ਉਹਦੇ 'ਚ ਕਿਉਂਕਿ ਫਲਸਤੀਨੀਆਂ ਦੇ ਘਰਾਂ ਹਸਪਤਾਲਾਂ ਸਕੂਲਾਂ 'ਚੋਂ ਵੀ ਆਏ और ईच वन ऑफ दीज रॉकेट्स कंस्टिट्यूट्स ए वार क्राइम और उन्हें कहा जी ये कला कला जिहड़ा है ये वार क्राइम कीता सो मतलब हुण इवें ही है जिवें कातल जिहड़ा है वो डिफेंड करदा है अपने आप नूं लेकिन ये जिवें मैं पहलां भी कहा कि भी ये डिस्कशन लई ठीक है सानू भी एक टॉपिक मिल गया गल करन दा पर निकलना लकाना कुछ नहीं हुंदा क्योंकि इन द एंड ऑफ द डे दुनिया मनदी जोरां नूं कोई पुछे ना कमजोरां नूं कमजोर ਤਾਂ ਵੈਣ ਪਾਉਣ ਨੂੰ ਹੁੰਦੇ ਨੇ ਪਛਤਾਵੇ ਨੂੰ ਹੁੰਦੇ ਨੇ ਆਪਣੇ ਮਰਿਆਂ ਦੀ ਗਿਣਤੀ ਵੀ ਨਹੀਂ ਬਹੁਤੇ ਤਾਂ ਕਰ ਸਕਦੇ ਕਿਉਂਕਿ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਮਰਿਆਂ ਦੀਆਂ ਕਬਰਾਂ ਨਹੀਂ ਬਣਾਉਂਦੇ ਜਾਂ ਸਮਾਧਾਂ ਨਹੀਂ ਬਣਾਉਂਦੇ ਜੋ ਅਸੀਂ ਸਿੱਖ ਜੈਨੋਸਾਈਡ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਸ਼ਮੀਰ ਦੇ ਵਿੱਚ ਜੋ ਚੱਲ ਰਿਹਾ ਉਹ ਵੀ ਉਹੀ ਕਹਾਣੀ ਹੈ ਦੁਨੀਆ ਦਾ ਕੋਈ ਕਾਰਨਰ ਦੇਖ ਲਓ ਅਲਟੀਮੇਟਲੀ ਜ਼ੋਰਾਵਰਾਂ ਦਾ 27-100 ਹੁੰਦਾ ਉਹ ਭਾਵੇਂ ਇੰਟਰਨੈਸ਼ਨਲ ਪਲੇਟਫਾਰਮ ਹੋਏ ਭਾਵੇਂ ਮੁਲਕਾਂ ਦੀਆਂ ਹਕੂਮਤਾਂ ਹੋਣ ਉਹ ਧੱਕੇ ਦੇ ਨਾਲ ਹੀ ਜਿਹੜਾ ਉਹ ਆਪਣੀ ਗੱਲ ਮਨਵਾਉਂਦੀਆਂ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਥੇ ਲੈਣੇ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ